ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ 21 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 22 ਮਈ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਹਫ਼ਤੇ 'ਚ 5 ਦਿਨ ਅਮਰੀਕਾ ਮੁਤਾਬਕ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਭਾਰਤ ਮੁਤਾਬਕ ਇਹ ਖਬਰਾਂ ਨੇ ਜਿਹੜੀਆਂ ਇਹ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ਈਰਾਨ ਅਮਰੀਕਾ ਗੱਲਬਾਤ ਲਈ ਪਾਕਿਸਤਾਨ ਵੱਲੋਂ ਨਸਬਾਜ ਤੇਜ਼। ਮਾਰਕੋ ਰੂਬੀਓ ਦਾ ਵੀ ਕੋਈ ਬਿਆਨ ਸਾਹਮਣੇ ਆਇਆ ਤੇ ਪਾਕਿਸਤਾਨੀ ਜ਼ਿੰਮੇਦਾਰਾਂ ਦਾ ਵੀ ਕੋਈ ਬਿਆਨ ਸਾਹਮਣੇ ਆਇਆ। ਕੀ ਅਪਡੇਟ ਹੈ ਜੀ? ਵੀਰਵਾਰ ਨੂੰ ਪਾਕਿਸਤਾਨ 'ਚ ਸਰਕਾਰੀ ਪੱਧਰ ਤੇ ਆਖਿਆ ਗਿਆ ਕਿ ਪਾਕਿਸਤਾਨ ਨੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਹ ਤੇ ਕੋਸ਼ਿਸ਼ਾਂ ਹੁਣ ਕਿਹੋ ਜਿਹੀਆਂ ਤੇਜ਼ ਨੇ? ਇਹ ਵੀ ਆਖਿਆ ਗਿਆ ਹੈ ਕਿ ਆਉਂਦੇ ਅਗਲੇ 12 ਘੰਟੇ ਨੇ ਪਾਕਿਸਤਾਨੀ ਆਲਾ ਜ਼ਿੰਮੇਦਾਰ ਨੇ ਜਿਹੜੇ ਉਹ ਈਰਾਨ ਜਾ ਸਕਦੇ ਨੇ, ਜਿਹਦੇ ਵਿੱਚ ਇਸਾਕ ਡਾਰ ਹੋਣਾ ਦਾ ਔਰ ਖਾਜਾ ਆਸਫ ਹੋਣਾ ਦਾ ਨਾਂ ਹੈ ਜਿਹੜਾ ਉਹ ਗਰਦਸ਼ੇ ਆ। ਹੋ ਸਕਦਾ ਹੈ ਕਿ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ ਚਲੇ ਜਾਣ ਜਾਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਆਪ ਚਲੇ ਜਾਣ। ਇਹਦਾ ਮਤਲਬ ਹੈ ਕਿ ਗੁੰਝਲ ਖੁੱਲ ਕੇ ਕਿਤੇ ਕੋਈ ਅੜੀ ਮਾੜੀ ਜੀ ਹੈ ਜਿਹੜੀ ਹੁਣ ਜਾ ਕੇ ਦੂਰ ਕਰਨ ਦਾ ਕੋਈ ਯਤਨ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਅਮਰੀਕੀ ਜ਼ਿੰਮੇਦਾਰ ਮਾਰਕੋ ਰੂਬੀਓ ਹੋਣਾ ਦਾ ਇਹ ਆਖਣਾ ਹੈ ਕਿ ਜੇ ਈਰਾਨ ਨੇ ਆਬਨਾਏ ਹਰਮ ਦੇ ਵਿੱਚ ਨਾਕੇ ਦੇ ਉੱਤੇ ਜਿੱਦਾਂ ਟੂਲ ਲਾਇਆ ਤੇ ਫਿਰ ਇਹ ਗੱਲਬਾਤ ਹੈ ਜਿਹੜੀ ਇਹ ਸਿਰੇ ਨਹੀਂ ਚੜ੍ਹਨੀ। ਇਥੋਂ ਇਹ ਲੱਗਦਾ ਹੈ ਕਿ ਇਸ ਵੇਲੇ ਮਾਮਲੇ ਆਲਮੋਸਟ ਸਾਰੇ ਤੈਅ ਨੇ। ਈਰਾਨ ਹੁਣ ਟੂਲ ਲਾਉਣ ਤੋਂ ਪਰਾਂ ਨਹੀਂ ਹੋਣ ਡਿਆ ਔਰ ਅਮਰੀਕਾ ਚਾਹੁੰਦਾ ਹੈ ਕਿ ਟੂਲ ਨਾ ਲੱਗੇ। ਹੁਣ ਕੀ ਮੰਨਿਆ ਅਮਰੀਕਾ ਔਰ ਕੀ ਈਰਾਨ ਮੰਨਦਾ ਆ? ਇਹ ਇੱਕ ਮਾਰਕੋ ਰੂਬੀਓ ਹੋਣਾ ਦਾ ਬਿਆਨ ਹੈ ਜਿਹੜਾ ਇਹ ਦੱਸਣ ਡਿਆ ਹੈ ਕਿ ਇਹ ਇੱਕ ਗੁੰਝਲ ਆ ਈਰਾਨ ਔਰ ਅਮਰੀਕਾ ਵਿਚਕਾਰ। ਈਰਾਨ ਇਹਦਾ ਮਤਲਬ ਨਹੀਂ ਟੱਲਣ ਡਿਆ ਟੂਲ ਲਾਉਣ ਤੋਂ, ਅਮਰੀਕਾ ਇਹ ਟੂਲ ਕਹਿਣ ਡਿਆ ਕਿ ਨਾ ਲਾਓ। ਹੁਣ ਪਾਕਿਸਤਾਨ ਕੀ ਕੋਸ਼ਿਸ਼ਾਂ ਕਰ ਰਿਹਾ, ਬਾਕੀ ਮੁਲਕ ਜਿਹੜੇ ਬਿਹਾਈਂਡ ਰਹਿ ਕੇ ਕੋਸ਼ਿਸ਼ ਕਰ ਰਹੇ ਨੇ ਉਹ ਕੀ ਕਰ ਰਹੇ ਨੇ? ਬਹਰਹਾਲ ਕਿਹਾ ਜਾ ਰਿਹਾ ਹੈ ਕਿ ਇਹ ਮਾਮਲੇ ਨੇ ਹੁਣ ਜਿਹੜੇ ਇਸਰੇ ਲੱਗਣ ਡੇ। ਔਰ ਡੋਨਲਡ ਟਰੰਪ ਹੋਣੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਸਮਝੌਤੇ ਤੇ ਬਿਲਕੁਲ ਅਸੀਂ ਨੇੜੇ ਤੇੜੇ ਕਿਤੇ ਪਹੁੰਚੇ ਪਏ ਹਾਂ। ਤੁਸੀਂ ਇਹ ਵੇਖੋ ਕਿ ਇੰਟਰਨੈਸ਼ਨਲ ਮੰਡੀ ਦੇ ਵਿੱਚ ਤੇਲ ਦੇ ਮੁੱਲ ਜਿਹੜੇ ਉਹ ਕਿਦਾਂ ਠਾਂ ਆਏ ਤੇ ਰੱਬ ਕਰੇ ਮਾਮਲਾ ਕਿਸੇ ਬੰਨੇ ਕਿਸੇ ਪਾਸੇ ਲੱਗੇ, ਕਿਸੇ ਸਿਰੇ ਲੱਗੇ ਔਰ ਕੋਈ ਥੋੜੇ ਜਿਹੇ ਹਾਲਾਤ ਨੇ ਜਿਹੜੇ ਸੁਧਾਰ ਵਾਲੇ ਪਾਸੇ ਆਣ। ਹੁਣ ਤੇ ਅੰਨੇਵਾਹ ਚੀਕਾਂ ਨਿਕਲੀਆਂ ਪਈਆਂ ਹਰ ਕਿਸੇ ਦੀ। ਸੁਣਿਆ ਸ਼ੇਰ ਅਫਜ਼ਲ ਨੇ ਅਮੀਨ ਗੰਡਾਪੁਰ ਨੂੰ ਸੀਐਮ ਦੇ ਮਰਤਬੇ ਤੋਂ ਹਟਾਉਣ ਖਿਲਾਫ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਮਰਾਨ ਖਾਨ ਦੀ ਪਾਰਟੀ ਇਹਨੂੰ ਸਾਜ਼ਿਸ਼ ਕਹਿ ਰਹੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਵੀ ਇਮਰਾਨ ਖਾਨ ਦੇ ਇਸ ਕੇਸ ਬਾਰੇ ਕੋਈ ਹੁਕਮ ਦਿੱਤਾ ਹੈ। ਕੀ ਅਪਡੇਟ ਆ? अपडेट यह है कि इमरान खान दी केपी के सूबा सरकार है जिहड़ी उन्हां दी अमीन गंडापुर सन। अमीन गंडापुर ते ਇਹ ਇਲਜ਼ਾਮ ਹੈ ਕਿ ਉਹਨਾਂ ਨੇ ਇਮਰਾਨ ਖਾਨ ਦੀ ਰਿਹਾਈ ਵਾਸਤੇ ਉਹ ਕਿਰਦਾਰ ਨਹੀਂ ਨਿਭਾਇਆ ਜਿਹੜਾ ਉਹਨਾਂ ਨੂੰ ਨਿਭਾਉਣਾ ਚਾਹੀਦਾ ਸੀਗਾ। ਡੀ ਚੌਕ ਧਰਨਾ ਵੀ ਗਵਾਹ ਹੈ ਕਿ ਜਦੋਂ ਸਰਕਾਰ ਵੱਲੋਂ ਗੋਲੀ ਚਲਾਈ ਗਈ ਹਲਾ ਮਚੀ, ਉਹ ਔਰ ਇਮਰਾਨ ਖਾਨ ਦੀ ਘਰ ਵਾਲੀ ਬੁਸ਼ਰਾ ਬੀਬੀ ਨੇ ਜਿਹੜੇ ਉੱਥੋਂ ਫਰਾਰ ਹੋ ਗਏ, ਉਹ ਗ੍ਰਿਫਤਾਰ ਨਹੀਂ ਹੋਏ। ਉਹ ਇਹਦਾ ਮਤਲਬ ਕਿ ਜੇ ਇਸ ਬੰਦੇ ਦੇ ਨਾਂ ਦੇ ਉੱਤੇ ਵੋਟ ਲਿਆ, ਜੇ ਬਾਕੀ ਕਿਆਦਤ ਅੰਦਰ ਅਮੀਨ ਗੰਡਾਪੁਰ ਵੀ ਅੰਦਰ ਚਲਾ ਜਾਂਦਾ ਤੇ ਕਿਹੜੇ ਕੋਈ ਕੰਮ ਪੈਣਾ ਸੀ। ਲੇਕਿਨ ਇਹ ਤੈਅ ਹੋ ਜਾਂਦਾ ਕਿ ਵੀ ਵਫਾਦਾਰੀ ਨਿਭਾਈ। ਉਹ ਉੱਥੋਂ ਮੈਦਾਨ ਛੱਡ ਕੇ ਨੱਸ ਗਿਆ। ਉਸ ਤੋਂ ਬਾਅਦ ਲਾਸ਼ਾਂ ਡਿੱਗੀਆਂ ਔਰ ਅੱਜ ਤੱਕ ਇਹ ਨਹੀਂ ਪਤਾ ਕਿ ਬੰਦੇ ਮਾਰੇ ਕਿੰਨੇ। ਹੁਣ ਉਸ ਤੋਂ ਬਾਅਦ ਇਮਰਾਨ ਖਾਨ ਨੇ ਕਿਹਾ ਕਿ ਇਹਨੂੰ ਮਰਤਬੇ ਤੋਂ ਹਟਾ ਦੇਵੋ ਤੇ ਲੈ ਆਵੋ ਸੁਹੇਲ ਆਫਰੀਦੀ ਨੂੰ। ਸੁਹੇਲ ਆਫਰੀਦੀ ਇਮਰਾਨ ਖਾਨ ਦੇ ਹੁਕਮ ਤੇ ਆਇਆ। ਉਸ ਤੋਂ ਬਾਅਦ ਜਿਹੜੇ ਕਿਹਾ ਜਾ ਰਿਹਾ ਸ਼ੇਰ ਅਫਜ਼ਲ ਮਰਵਤ ਹੋਣਾ ਦਾ, ਇਹ ਵੀ ਕੋਈ ਪਸੰਦ ਉਹ ਲੋਕਾਂ ਦੇ ਵਿੱਚੋਂ ਨਹੀਂ ਸੀ। ਇਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਪਰਾਂ ਕੀਤਾ ਗਿਆ, ਕੱਢ ਕੇ ਸੁੱਟਿਆ ਗਿਆ। ਇਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਕਿ ਜੀ ਇਹ ਕਨਸਟੀਟਿਊਸ਼ਨਲੀ ਗਲਤ ਕੰਮ ਹੋਇਆ ਆ। ਅਮੀਨ ਗੰਡਾਪੁਰ ਨੂੰ ਸੀਐਮ ਦੇ ਮਰਤਬੇ ਦੇ ਉੱਤੋਂ ਇੱਕ ਪਾਰਟੀ ਲੀਡਰ ਦੇ ਕਹਿਣ ਤੇ ਹਟਾਇਆ ਗਿਆ। ਇਹ ਗੈਰ ਜਮਹੂਰੀ ਰਵਾਇਤ ਹੈ ਕਿ ਇਹ ਗੈਰ ਜਮਹੂਰੀ ਕੰਮ ਹੈ ਕਿ ਜਿਹੜਾ ਜਿਹਦੀ ਪਹਿਲਾਂ ਮਿਸਾਲ ਨਹੀਂ ਲੱਭਦੀ। ਇਹਦੇ ਲਈ ਤੇ ਹਾਊਸ ਦੇ ਅੰਦਰ ਵੋਟਿੰਗ ਹੋਣੀ ਸੀਗੀ, ਇਹ ਹੋਣਾ ਸੀਗਾ, ਉਹ ਹੋਣਾ ਸੀਗਾ। ਮਿਸਾਲ ਇਹ ਹੈ ਕਿ ਜੀ ਮੈਨੂੰ ਨਹੀਂ ਨਾ ਤੁਸੀਂ ਆਪਣੇ ਵੱਲ ਰੱਖਿਆ, ਲਵੋ ਹੁਣ ਮੈਂ ਤੁਹਾਡੇ ਮੁਖਾਲਫਾਂ ਹਾਲ ਨਾ। ਇਹ ਕੋਈ ਨਾ ਕੋਈ ਉੱਚਾ ਕਿਸੇ ਏਜੰਸੀ ਵੱਲੋਂ, ਕਿਸੇ ਜ਼ਿੰਮੇਦਾਰ ਵੱਲੋਂ, ਕਿਸੇ ਪਾਸਿਓਂ ਉਹਨੂੰ ਆਈ ਹੈ ਜਿਹੜਾ ਇਹ ਕੀਤਾ ਗਿਆ ਕਿ ਅਸੀਂ ਪੁਸ਼ਤ ਪਨਾਈ ਕਰਾਂਗੇ। ਇਹਨੂੰ ਹੁਣ ਬੈਰਿਸਟਰ ਗੌਹਰ ਹੋਣੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਦੇ ਖਿਲਾਫ ਇੱਕ ਸਾਜ਼ਿਸ਼ ਹੈ, ਲੱਤਾਂ ਅੜਾਈਆਂ ਜਾ ਰਹੀਆਂ। ਤੇ ਜੇ ਇਹ ਕਿਸੇ ਕੋਈ ਪਟੀਸ਼ਨ ਹੋ ਜਾਂਦੀ ਹੈ ਤੇ ਇਹਦਾ ਮਤਲਬ ਗੇਮ ਸਾਰੀ ਫਿਕਸ ਹੈ। ਸੁਹੇਲ ਆਫਰੀਦੀ ਜਿਹੜਾ ਡਟਿਆ ਪਿਆ, ਜਿਹੜਾ ਜੇਲ੍ਹ ਦੇ ਸਾਹਮਣੇ ਜਾ ਕੇ ਬੈਠਾ ਰਹਿੰਦਾ, ਜਿਹੜਾ ਇਮਰਾਨ ਖਾਨ ਦੀਆਂ ਭੈਣਾਂ ਦੇ ਨਾਲ ਜਦੋਂ ਉੱਥੇ ਲਾਠੀ ਚਾਰਜ ਹੁੰਦਾ ਆ ਉਹ ਚੱਲਣ ਡਿਆ। ਸੀਐਮ ਆ ਉਹ ਵੀ, ਇੱਕ ਸੂਬੇ ਦਾ ਸੀਐਮ ਆ। ਸਾਰੀਆਂ ਬਦਸਲੂਕੀਆਂ ਬਰਦਾਸ਼ਤ ਕਰਨ ਡਿਆ, ਪਰਾਂ ਨਹੀਂ ਹੋਣ ਡਿਆ। ਔਰ ਉਸ ਤੋਂ ਬਾਅਦ ਖਤਰਾ ਇਹ ਹੈ ਕਿ ਉਹ ਕੱਲ ਨੂੰ ਇੱਕ ਨਵਾਂ ਜਿਹੜਾ ਆ ਉਹ ਧਰਨਾ ਦੇਣ ਆ ਸਕਦਾ ਹੈ। ਤੇ ਉਹ ਅਮੀਨ ਗੰਡਾਪੁਰ ਤੇ ਨੱਸ ਗਿਆ ਸੀਗਾ, ਉਹਨੇ ਤੇ ਆਖਿਆ ਜੀ ਮੈਂ ਮਰ ਜਾਵਾਂਗਾ ਔਰ ਸ਼ੁਰੂ ਦਿਨ ਤੋਂ ਇਮਰਾਨ ਖਾਨ ਦੇ ਨਾਲ। ਸੋ ਉਹ ਹੁਣ ਬੰਦਾ ਇੱਕ ਐਸਾ ਹੈ ਕਿ ਜਿਹੜਾ ਰੜਕਣ ਡਿਆ ਕਿ ਜੇ ਨਿਕਲ ਪਿਆ ਤੇ ਇਹਨੂੰ ਡੱਕਣਾ ਔਖਾ ਹੋਏਗਾ। ਇਹਨੂੰ ਪਰਾਂ ਕਿੱਦਾਂ ਕਰੀਏ?
ਆਖਿਆ ਜਾ ਰਿਹਾ ਹੈ ਕਿ ਇਹ ਹੁਣ ਇੱਕ ਨਵਾਂ ਖੇਡ ਇਹ ਰਚਾਇਆ ਜਾ ਰਿਹਾ ਹੈ। ਜਿਹੜੀ ਗੱਲ ਕੀਤੀ ਤੁਸੀਂ ਇਮਰਾਨ ਖਾਨ ਦੇ ਕੇਸਾਂ ਵੱਲੋਂ, ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਦੇ 190 ਮਿਲੀਅਨ ਪਾਉਂਡ ਦੇ ਕੇਸ ਦੇ ਵਿੱਚ ਹੁਕਮ ਦਿੱਤਾ। ਪਹਿਲਾਂ ਤਾਂ ਇਹ ਕੇਸ ਲੱਗਣ ਹੀ ਨਹੀਂ ਸੀ ਕੱਢਿਆ, ਹੁਣ ਇਹ ਕੇਸ ਲੱਗ ਗਿਆ ਇਸਲਾਮਾਬਾਦ ਹਾਈ ਕੋਰਟ 'ਚ, ਜਿਹਦੀ ਸੁਣਵਾਈ ਕਰ ਰਹੇ ਨੇ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਸਰਫਰਾਜ਼ ਡੋਗਰ, ਜਿਨ੍ਹਾਂ ਨੂੰ ਧੱਕੇ ਦਾ ਜਸਟਿਸ ਕਿਹਾ ਜਾ ਰਿਹਾ ਜਾਂ ਕਹਿ ਲਵੋ ਕਿ ਸਰਕਾਰ ਦਾ ਮਨਪਸੰਦ ਜਸਟਿਸ ਕਿਹਾ ਜਾ ਰਿਹਾ। ਨਾਲ ਉਹਨਾਂ ਦੇ ਬੈਂਚ ਦੇ ਵਿੱਚ ਦੂਸਰੇ ਜੱਜ ਨੇ ਜਸਟਿਸ ਮੁਹੰਮਦ ਆਸਫ ਹੋਣੇ। ਕੱਲ ਦੀ ਸੁਣਵਾਈ ਹੋਈ ਤੇ ਪਤਾ ਲੱਗਾ ਕਿ ਇਮਰਾਨ ਖਾਨ ਦੇ ਜਿਹੜੇ ਵਕੀਲ ਨੇ ਬੈਰਿਸਟਰ ਸਲਮਾਨ ਸਫਦਰ, ਉਹਨਾਂ ਦੀ ਅੱਖ ਦਾ ਕੋਈ ਇਸ਼ੂ ਆ ਔਰ ਇਸ ਕਰਕੇ ਨਹੀਂ ਆਏ। ਹੁਣ ਅੱਗੋਂ ਨੇ ਮਾਰਕਸ ਵੇਖੋ ਅਦਾਲਤ ਵੱਲੋਂ ਕਿ ਜੀ ਨਹੀਂ ਆਏ ਤੇ ਅਗਲੀ ਪੇਸ਼ੀ ਤੇ ਫਿਰ ਉਹ ਬਿਮਾਰ ਹੋਇਆ ਤੇ ਅਸੀਂ ਗੱਲ ਨਹੀਂ ਸੁਣਨੀ, ਉਹਨਾਂ ਦੇ ਥਾਂ ਨਵਾਂ ਵਕੀਲ ਪੇਸ਼ ਕਰੋ, ਜਾਂ ਤੇ ਉਹ ਆਪ ਅਗਲੀ ਪੇਸ਼ੀ ਤੇ ਪੇਸ਼ ਹੋਵੇ ਜਾਂ ਉਹਦੇ ਥਾਂ ਨਵਾਂ ਵਕੀਲ ਪੇਸ਼ ਹੋਵੇ। ਦੋਵੇਂ ਕੰਮ ਨਾ ਹੋਏ ਤੇ ਇਸ ਵੇਲੇ ਤੱਕ ਇਸ ਕੇਸ ਦਾ ਜਿੰਨਾ ਰਿਕਾਰਡ ਅਦਾਲਤ 'ਚ ਮੌਜੂਦ ਆ ਨਾ, ਅਸੀਂ ਉਹਦੇ ਤੇ ਫੈਸਲਾ ਦੇ ਦੇਣਾ। ਮਤਲਬ ਕਿ ਏਦਾਂ ਇਨਸਾਫ ਦੇਈਦਾ ਹੈ। ਪਹਿਲਾਂ ਇਹ ਕੇਸ ਲੱਗਾ ਹੀ ਨਹੀਂ, ਕਿੰਨੇ ਸਾਲ ਹੋ ਗਏ, ਚੱਲ ਸੋ ਚੱਲ। ਹੁਣ ਇਹ ਲਾ ਕੇ ਤੇ ਇੱਕ ਪੇਸ਼ੀ ਹੈ ਜਿਹੜੀ ਉਹ ਅਗਲੀ ਤਰੀਕ ਨਹੀਂ ਤੁਸੀਂ ਦੇਣ ਦੇ, ਤੇ 18 ਜੂਨ ਆ ਜਿਹੜੀ ਉਹ ਇਹਦੀ ਅਗਲੀ ਤਰੀਕ ਹੈ ਜਿਹੜੀ ਉਹ ਧਰੀ ਗਈ ਜੀ। 28ਵਾਂ ਬਦਲਾਅ ਆ ਰਿਹਾ, ਨਾ ਹਕੂਮਤ ਨੂੰ ਪਤਾ ਹੈ ਨਾ ਆਪੋਜੀਸ਼ਨ ਨੂੰ ਪਤਾ ਹੈ। ਖਬਰ ਤਾਂ ਇਹ ਵੀ ਪਤਾ ਲੱਗਣ ਰਹੀ ਹੈ ਕਿ ਲਹਿੰਦਾ ਪੰਜਾਬ ਬਣਨ ਲੱਗੇ ਨੇ। ਪਰਵੀਨ ਤੁਸੀਂ ਇਹ ਵੇਖੋ ਕਿ ਰਾਣਾ ਸਨਾਉਲਾ ਖਾਨ ਹੋਣਾ ਨੇ ਆਖਿਆ ਕਿ ਜੀ ਆ ਰਿਹਾ ਹੈ, ਅੱਧਾ ਕਹਿ ਲਵੋ ਕਿ ਹੁਕਮਰਾਨ ਧੜਾ ਕਹਿ ਰਿਹਾ ਨਹੀਂ ਐਸੀ ਕੋਈ ਗੱਲ ਨਹੀਂ ਹੈ। ਅੱਛਾ, ਹੁਣ ਅਲਲ ਐਲਾਨ ਇਹ ਗੱਲਾਂ ਸਾਹਮਣੇ ਆਉਣ ਡੈ ਪਈਆਂ ਕਿ ਜੀ ਪਾਕਿਸਤਾਨੀ ਕਨਸਟੀਟਿਊਸ਼ਨ 'ਚ 27ਵੇਂ ਤੋਂ ਬਾਅਦ 28ਵਾਂ ਬਦਲਾਅ ਵੀ ਕਰਨ ਜਾ ਰਹੇ ਨੇ। ਤੇ ਯਾਦ ਰਵੇ ਇਹ 27ਵਾਂ ਬਦਲਾਅ ਵੀ ਨਾ ਹੁਕਮਰਾਨਾਂ ਨੇ ਇਮਰਾਨ ਖਾਨ ਦਾ ਧਰਮ ਤਖਤਾ ਡੇਗਣ ਤੋਂ ਬਾਅਦ ਕੀਤਾ ਸੀਗਾ। ਹੁਣ ਪੁੱਛਿਆ ਗਿਆ ਜੀ 28ਵੇਂ ਦੇ ਵਿੱਚ ਕੀ ਕਰਨ ਜਾ ਰਹੇ ਜੀ? ਇਹ ਜੀ ਬਹੁਤ ਸਾਰੇ ਕੰਮ ਉਦੋਂ ਸਾਡੇ ਇਤਿਹਾਦੀ ਨੇ ਜਿਹੜੇ ਉਹਨਾਂ ਦੇ ਨਾਲ ਸਾਡੀ ਅਣਬਣ ਹੋ ਗਈ, ਇਤਰਾਜ਼ ਹੋ ਗਿਆ, ਗੱਲ ਨਾ ਬਣੀ, ਉਹਦੇ ਤੇ ਹੁਣ ਅਸੀਂ ਗੱਲਬਾਤ ਕਰਕੇ ਸਮਝੌਤਾ ਕਰ ਲਿਆ, ਉਹਨਾਂ ਦੀ ਮਨਜ਼ੂਰੀ ਲੈਣ ਜਾ ਰਹੇ ਹਾਂ। ਇਹ ਕੀ ਨੇ ਜੀ ਉਹ ਹਜੇ ਜੀ ਸਾਨੂੰ ਪਤਾ ਨਹੀਂ ਗਿਆ ਹੈ। ਨਹੀਂ ਤੇ ਤੁਸੀਂ 28ਵਾਂ ਬਦਲਾਅ ਕਰਨ ਜਾ ਰਹੇ ਜੇ, ਇਹਦਾ ਮਤਲਬ ਸਕ੍ਰਿਪਟ ਤਿਆਰ ਆ, ਮਸੱਦਾ ਤਿਆਰ ਆ, ਖਾਕਾ ਤਿਆਰ ਆ, ਡਰਾਫਟ ਤਿਆਰ ਆ। ਹਾਂਜੀ ਜੀ ਉਹਦੇ ਤਿਆਰ ਆ। ਕਿੰਨੇ ਤਿਆਰ ਕੀਤਾ? ਉਹ ਜੀ ਜ਼ਾਹਰ ਸਲਾਹਕਾਰ ਨੇ ਜੀ। ਇੱਕ ਮਿਨਿਸਟਰ ਨੂੰ, ਇੱਕ ਸਰਕਾਰੀ ਜ਼ਿੰਮੇਦਾਰ ਨੂੰ ਨਹੀਂ ਪਤਾ ਕਿ ਉਸ ਡਰਾਫਟ 'ਚ ਹੈ ਕੀ। ਇਮਰਾਨ ਖਾਨ ਫਿਰ ਠੀਕ ਕਹਿੰਦਾ ਸੀਗਾ ਕਿ ਇਹ ਪਾਰਲੀਮੈਂਟ 'ਚ ਨਹੀਂ, ਇਹ ਕਿਤੇ ਹੋਰ ਫੈਸਲੇ ਬਣਨ ਦੇ ਹੁੰਦੇ ਨੇ, ਰੈਡੀਮੇਡ ਹੁੰਦੇ ਨੇ, ਇਹਨਾਂ ਨੇ ਸਿਰਫ ਦਸਤਖਤ ਕਰਨੇ ਹੁੰਦੇ ਨੇ। ਉਹੀ ਕੰਮ ਹੁਣ ਹੋਣ ਜਾ ਰਿਹਾ। ਇਹਦੇ ਵਿੱਚ ਇਹ ਆਖਿਆ ਜਾ ਰਿਹਾ ਹੈ ਕਿ ਜਵਾਨ ਪੀੜ੍ਹੀ ਹੈ ਜਿਹੜੇ 18 ਸਾਲ ਦੇ ਕੁੜੀਆਂ ਮੁੰਡੇ ਇੱਥੋਂ ਲੈ ਕੇ ਤੇ 25 ਸਾਲ ਤੱਕ ਦੇ ਨੇ ਜਿਹੜੇ ਫੁੱਲ, ਕਿਉਂਕਿ ਇਮਰਾਨ ਖਾਨ ਦੇ ਹਾਮੀ ਨੇ, ਇਸ ਕਰਕੇ ਇਹਨਾਂ ਨੂੰ ਵੋਟਰ ਲਿਸਟਾਂ ਦੇ ਵਿੱਚੋਂ ਹੀ ਕੱਢੋ। 18 ਸਾਲ ਦਾ ਨੌਕਰੀ ਕਰ ਸਕਦਾ ਹੈ, 18 ਸਾਲ ਦਾ ਮੁਸ਼ੱਕਤ ਕਰ ਸਕਦਾ ਹੈ, 18 ਸਾਲ ਦਾ ਬਾਕੀ ਕੰਮ ਕਰ ਸਕਦਾ, 18 ਸਾਲ ਦਾ ਵੋਟ ਨਹੀਂ ਪਾ ਸਕਦਾ। ਠੀਕ ਹੈ, ਦੇਣ ਡਿਆ ਆ ਇਹ ਸਾਰੇ। ਇਹ ਇੱਕ ਤੇ ਇਹ ਹੈ। ਨੰਬਰ 2, ਫੈਡਰਲ ਸਰਕਾਰ ਇਸ ਬਦਲਾਅ ਦੇ ਤਹਿਤ ਹੁਣ ਖੁਦ ਨੂੰ ਇੰਨੀਆਂ ਕੁ ਤਾਕਤਾਂ ਔਰ ਇਖਤਿਆਰ ਦੇਣ ਜਾ ਰਹੀ ਹੈ ਕਿ ਉਹ ਸੂਬੇ, ਕਿਸੇ ਵੀ ਸੂਬੇ ਨੂੰ ਵੰਡਣਾ ਹੋਵੇ ਤੇ ਉਸ ਸੂਬੇ ਦੀ ਅਸੈਂਬਲੀ ਹੈ ਜਿਹੜੀ ਉਹ ਮਤਾ ਪਾਸ ਕਰਦੀ ਹੈ। ਇਹ ਕੰਮ ਹੀ ਕਹਿਣ ਦੇ ਨੇ ਕਿ ਮੁਕਾਉਣ ਲੱਗੇ ਨੇ। ਹੁਣ ਫੈਡਰਲ ਆ ਜਿਹੜੀ ਉਹ ਪ੍ਰਧਾਨ ਹੋਏਗੀ, ਉਹ ਚਾਹਵੇ ਇੱਕ ਸੂਬੇ ਦੇ 2 ਹਿੱਸੇ ਕਰ ਦੇ, ਉਹ ਚਾਹਵੇ ਤੇ ਇੱਕ ਸੂਬੇ ਦੇ ਨਾਲ ਕੋਈ ਹੋਰ ਦੂਸਰਾ ਸੂਬਾ ਜਿਹੜਾ ਉਹਨੂੰ ਤੋੜ ਕੇ ਜੋੜ ਦੇਵੇ। ਸੁਣਨ ਦੇ ਵਿੱਚ ਆ ਰਿਹਾ ਹੈ ਕਿ ਲਹਿੰਦੇ ਪੰਜਾਬ ਨੂੰ 1 ਨਹੀਂ 2 ਨਹੀਂ 3 ਹਿੱਸਿਆਂ 'ਚ ਵੰਡਿਆ ਜਾ ਰਿਹਾ। ਪੰਜਾਬੀ ਐਕਟਿਵਿਸਟ, ਪੰਜਾਬੀ ਤਨਜ਼ੀਮਾਂ ਨੇ ਜਿਹੜੀਆਂ, ਉਹਨਾਂ ਨੂੰ ਇੱਥੇ ਜਾਗਣ ਦੀ ਲੋੜ ਹੈ ਕਿ ਇਹ ਕੰਮ ਜਿਹੜਾ ਇਹ ਜੇ ਹੋ ਗਿਆ ਤੇ ਫਿਰ ਪਾੜ ਨਹੀਂ ਜੇ ਜੁੜਦੇ, ਤਰੇੜਾਂ ਭਾਂਡੇ ਨੂੰ ਨਵਾਂ ਨਹੀਂ ਜੇ ਰਹਿਣ ਦਿੰਦੀਆਂ। ਹੁਣ ਜੇ ਕੁਝ ਹੋ ਸਕਦਾ ਹੈ ਤੇ ਉਹਦੇ ਵਾਸਤੇ ਸਾਰੇ ਐਕਟਿਵ ਹੋਣ। ਖਬਰ ਲੀਕ ਹੋਈ ਹੈ, ਪਰ ਇਸ ਟਾਈਮ ਇਹ 28ਵੇਂ ਬਦਲਾਅ ਦਾ ਡਰਾਫਟ ਕੀ ਹੈ? ਸੱਚੀ ਗੱਲ ਇਹ ਹੈ ਕਿ ਨਾ ਸਰਕਾਰ ਨੂੰ ਪਤਾ ਹੈ, ਹੁਕਮਰਾਨ ਧੜੇ ਨੂੰ ਪੂਰੀ ਤਰ੍ਹਾਂ ਪਤਾ ਹੈ, ਔਰ ਨਾ ਮੁਖਾਲਫਾਂ ਨੂੰ ਤਾਂ ਦੱਸਣਾ ਹੀ ਨਹੀਂ ਨਾ, ਹੁਕਮਰਾਨਾਂ ਨੂੰ ਵੀ ਨਹੀਂ ਪਤਾ ਹੈ। ਪਤਾ ਨਹੀਂ ਕੀ ਇਹੋ ਜਿਹਾ ਚੋਰ ਪੇਪਰ ਤਿਆਰ ਕੀਤਾ ਜਾਂ ਕੀ ਕਰਨ ਜਾ ਰਹੇ ਨੇ, ਜਿਹਦੇ ਬਾਰੇ ਇਹ ਸਾਹ ਲੈਣ ਲੱਗਿਆ ਵੀ ਡਰਨ ਡੇ ਨੇ। ਹੁਣ ਸੁਣਿਆ ਕਿ ਅਗਲੇ 10 ਤੋਂ 15 ਦਿਨ ਨੇ ਨਾ ਜਿਹੜੇ, ਇਹਨਾਂ ਦੇ ਵਿੱਚ ਕੋਈ ਵੱਡਾ ਭਾਂਡਾ ਪੰਨੂ ਨੇ ਜੀ। ਸਮੂਥ ਫਲੋਟੀਲਾ 'ਚ ਗ੍ਰਿਫਤਾਰ ਹੋਏ ਗੈਰ ਮੁਲਕੀਆਂ 'ਚ ਅਬਦੁਲ ਸਤਾਰ ਈਦੀ ਦੇ ਪੁੱਤਰ ਸਾਦ ਈਦੀ ਵੀ ਸਨ। ਸੁਣਿਆ ਹੁਣ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਹ ਤੁਰਕੀ ਅਪੜ ਗਏ ਜੀ। 21 ਮਈ ਨੂੰ ਇਸਰਾਈਲ ਵੱਲੋਂ ਇਹਨਾਂ ਸਾਰਿਆਂ ਨੂੰ ਸਮੁੰਦਰੀ ਹੱਦਾਂ ਅਲਾਂਘ ਕੇ ਗਜ਼ਾ ਤੱਕ ਧੱਕੇ ਦੇ ਨਾਲ ਅਪੜਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਸੀ ਇਹਨਾਂ ਤੇ। ਰਿਗਾਰਡਿੰਗ ਟੂ ਇਸਰਾਈਲੀ ਜਿਹੜੇ ਕਾਨੂੰਨ ਨੇ ਉਹਨਾਂ ਮੁਤਾਬਕ ਈਦੀ ਸਾਹਿਬ ਦੀਆਂ ਸੇਵਾਵਾਂ ਨੂੰ ਕੌਣ ਨਹੀਂ ਜਾਣਦਾ। ਮੈਂ ਕਹਿਣ ਡਿਆ ਕਿ ਅਗਰ ਮੈਨੂੰ ਕਿਹਾ ਜਾਏ ਕਿ ਤੂੰ ਆਪਣੀ ਪੂਰੀ ਪ੍ਰਾਪਰਟੀ ਜਮਾ ਜੰਤ ਦਾਨ ਕਰ, ਤੇਰੇ ਕੋਲ ਇਖਤਿਆਰ ਆ ਕਿ ਤੂੰ ਕਰਨਾ ਹੈ, ਤੇ ਮੇਰੇ ਪਹਿਲੀ ਤਰਜੀਹ ਜਿਹੜੀ ਹੋਏਗੀ ਉਹ ਸ਼ਾਇਦ ਈਦੀ ਹੋਣਾ ਦੀ ਤਨਜ਼ੀਮ ਹੋਏਗੀ। ਸੋ ਉਹਨਾਂ ਦੀਆਂ ਸੇਵਾਵਾਂ, ਉਹਨਾਂ ਦਾ ਪਹਿਨਾਵਾ, ਉਹਨਾਂ ਦਾ ਜ਼ਿੰਦਗੀ ਗੁਜ਼ਾਰਨ ਦਾ ਵਕਤ ਆ ਜਿਹੜਾ, ਉਹ ਸਭ ਦੇ ਉੱਤੇ ਗਵਾਹ ਹੈ ਕਿ ਸੁੱਕੀ ਰੋਟੀ ਜਿਹੜੀ ਉਹ ਵੀ ਪਾਣੀ 'ਚ ਭਿਓ ਕੇ ਪੀਂਦਾ ਸੀਗਾ। ਚੰਦੇ ਦੇ ਪੈਸਿਆਂ ਦੇ ਵਿੱਚੋਂ ਕੁਝ ਨਹੀਂ ਸੀ ਖਰਚ ਕਰਦਾ, ਔਰ ਜਿੱਥੇ ਖਰਚ ਕਰਨਾ ਉੱਥੇ ਹੀ ਕਰਦਾ ਹੈ। ਲਾਵਾਰਸ ਲਾਸ਼ਾਂ ਲੋਥਾਂ ਨੂੰ ਦਫਨਾਉਣ ਵਾਲਾ ਉਹ ਬੰਦਾ ਸੀਗਾ। ਔਰ ਅੱਜ ਵੀ ਇਹ ਜਿੰਨੇ ਬੱਚੇ ਨੇ ਸਾਧ ਰਿਸ਼ਵੀ, ਇਹ ਉਹਨਾਂ ਦੀ ਹਕੀਕੀ ਔਲਾਦ ਤੇ ਨਹੀਂ। ਐਸੇ ਬੱਚੇ ਜਿਹੜੇ ਰੂੜੀਆਂ ਤੋਂ ਲੱਭਦੇ ਸੀ, ਜਿਹੜੇ ਮਰਦੇ ਕੁੱਟਦੇ, ਜਿਨ੍ਹਾਂ ਦੇ ਮਾਂ ਪਿਓ ਦਾ ਪਤਾ ਨਹੀਂ ਸੀਗਾ ਹੁੰਦਾ, ਉਹਨਾਂ ਨੂੰ ਪਾਲਦਾ ਸੀ ਔਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਆਪਣਾ ਔਰ ਆਪਣੀ ਘਰ ਵਾਲੀ ਦਾ ਨਾਂ ਦਿੰਦਾ ਸੀ। ਔਰ ਬਕਾਇਦਾ ਕੇਸ ਲੜਿਆ ਉਹਨਾਂ ਨੇ। ਇਹ ਉਹਨਾਂ ਦਾ ਹੀ ਪੁੱਤਰ ਹੈ ਜੀ ਸਾਦ ਰਿਜ਼ਵੀ। ਉਸੇ ਤਰ੍ਹਾਂ ਜਿਹੜੇ ਬੱਚਿਆਂ ਦੀ ਤਰਬੀਅਤ ਉਹਨਾਂ ਨੇ ਕੀਤੀ, ਔਰ ਇਹ ਇਮਦਾਦ ਲੈ ਕੇ ਗਾਜ਼ਾ ਦੇ ਲੋਕਾਂ ਵਾਸਤੇ ਜਾ ਰਹੇ ਸਨ, ਔਰ ਕਹਿ ਲਓ ਕਿ ਸਮੂਥ ਫਲੋਟੇਲਾ ਦਾ ਹਿੱਸਾ ਸਨ। ਗ੍ਰਿਫਤਾਰ ਹੋਏ ਔਰ ਹੁਣ ਇਸਰਾਈਲ ਨੇ ਜਿਹੜੇ ਸੈਂਕੜਾਂ
ਗੈਰ ਮੁਲਕੀ ਛੱਡੇ ਨੇ ਉਹਨਾਂ ਦੇ ਵਿੱਚੋਂ ਇਹ ਵੀ ਨੇ ਜਿਹੜੇ ਰਿਹਾ ਹੋ ਕੇ ਤੁਰਕੀ ਆਪਣੇ ਨੇ ਉੱਥੇ ਪਾਕਿਸਤਾਨ ਆਣਗੇ ਜੀ। ਚਕਵਾਲ ਯੂਨੀਵਰਸਿਟੀ 'ਚ ਇਸਰਾਈਲੀ ਤੇ ਭਾਰਤੀ ਝੰਡਾ ਲਾਉਣ ਤੇ ਫੱਡਾ ਖਲੋ ਗਿਆ, ਸੁਣਿਆ ਇਨਕੁਆਇਰੀ ਸ਼ੁਰੂ ਹੋ ਗਈ। ਭਾਰਤੀ ਝੰਡੇ ਵਾਲਾ ਤੇ ਮਾਮਲਾ ਜੀ ਪਰਾਂ ਹੋ ਗਿਆ ਇੱਥੇ ਤੱਕ ਤੇ ਵਾਈਸ ਚਾਂਸਲਰ ਨੇ ਜਿਹੜੇ ਉਹ ਇਹਦੇ ਵਿੱਚ ਆ ਗਏ। ਇਜਾਜ਼ ਚੀਮਾ ਇੱਕ ਮੈਂਬਰ ਅਸੈਂਬਲੀ ਨੇ, ਉਹਨਾਂ ਵੱਲੋਂ ਆਖਿਆ ਗਿਆ ਕਿ ਚਕਵਾਲ ਯੂਨੀਵਰਸਿਟੀ ਦੇ ਵਿੱਚ ਜੋ ਕੰਮ ਹੋਇਆ ਆ ਉਹਦੇ ਉੱਤੇ ਪਾਕਿਸਤਾਨ ਦੀ ਜਾਂ ਲਹਿੰਦੇ ਪੰਜਾਬ ਦੀ ਜਿਹੜੀ ਇਤਲਾਮਾਤ ਦੀ ਸੂਬਾ ਵਜ਼ੀਰ ਨੇ ਉਸਮਾ ਬੁਖਾਰੀ ਹੋਣੇ ਔਰ ਹਿਨਾ ਪਰਵੇਜ਼ ਬੱਟ ਹੋਣੇ, ਇਹ ਵੀ ਇਹਦੀ ਨਿੰਦਿਆ ਕਰਨੀਆਂ ਸਾਹਮਣੇ ਆਣੀਆਂ। ਕੰਮ ਵਾਵਾ ਪੱਕਿਆ ਹੋਇਆ ਇਹ ਕਿ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਨੇ 15 ਦਿਨ ਪਹਿਲਾਂ ਸਟੂਡੈਂਟਾਂ ਦੇ ਪ੍ਰੋਜੈਕਟਸ ਹੁੰਦੇ ਨੇ, ਪ੍ਰੋਜੈਕਟਸ ਦਾ ਜਿਹੜਾ ਇਹ ਹੈ ਸੀਗਾ ਇਹਦੇ ਵਿੱਚ ਇੱਕ ਟੌਪਿਕ ਸੀਗਾ ਪਾਕਿਸਤਾਨ ਦੇ ਇੰਟਰਨੈਸ਼ਨਲ ਰਿਲੇਸ਼ਨ ਜਾਂ ਦੂਜੇ ਮੁਲਕਾਂ ਦੇ ਨਾਲ ਤਾਲੁਕ ਵਾਸਤੇ। ਉਹਦੇ ਵਿੱਚ ਸਾਰੇ ਮੁਲਕਾਂ ਦੇ ਝੰਡੇ ਲਾਏ ਗਏ। ਉੱਥੇ ਇੰਡੀਆ ਦਾ ਤੇ ਇਸਰਾਈਲ ਦਾ ਵੀ ਝੰਡਾ ਲਾਇਆ ਗਿਆ। ਝੰਡੇ ਲੈਣ ਸਨ ਜਾਂ ਤੇ ਡਿਵੀਜ਼ਨ ਕਰ ਲੈਂਦੇ ਆ, ਪਾਕਿਸਤਾਨ ਮੁਖਾਲਫ ਝੰਡੇ ਨੇ, ਪਾਕਿਸਤਾਨ ਉਹ ਇੱਕੋ ਲਾਤੇ। ਹੁਣ ਇਸਰਾਈਲ ਨੂੰ ਪਾਕਿਸਤਾਨ ਮੰਨਦਾ ਹੀ ਨਹੀਂ ਗਿਆ, ਪਾਕਿਸਤਾਨ ਦੀ ਇੱਕ ਸਰਕਾਰੀ ਯੂਨੀਵਰਸਿਟੀ ਦੇ ਅੰਦਰ ਉਹਦਾ ਝੰਡਾ ਲਾਤਾ। ਉਹ ਇਨਕੁਆਇਰੀ ਦੇ ਨਾਲ ਬਹੁਤ ਸਾਰੀਆਂ ਸੀਟਾਂ, ਬਹੁਤ ਸਾਰੇ ਜ਼ਿੰਮੇਦਾਰਾਂ ਦੀਆਂ ਗ੍ਰਿਫਤਾਰੀਆਂ, ਇਨਕੁਆਇਰੀਆਂ ਜਿਹੜੀਆਂ ਉਹਨਾਂ ਦਾ ਹੁਣ ਮਾਮਲਾ ਬਣ ਗਿਆ। ਯੂਨੀਵਰਸਿਟੀ ਹਜੇ ਤੱਕ ਤੇ ਸਫਾਈਆਂ ਦੇ ਰਹੀ ਹੈ ਕਿ ਜੀ ਸਟੂਡੈਂਟ ਪ੍ਰੋਜੈਕਟ ਸੀ ਨੂੰ ਗਲਤ ਤਰੀਕੇ ਦੇ ਨਾਲ ਪੋਰਟਰੇਟ ਕੀਤਾ ਗਿਆ, ਇਹਨੂੰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਗਿਆ, ਅਸੀਂ ਇਨਕੁਆਇਰੀ ਦਾ ਹੁਕਮ ਦਿੱਤਾ ਹੈ। ਇਹ ਇਨਕੁਆਇਰੀ ਦਾ ਹੁਕਮ ਇਸ ਲਈ ਦਿੱਤਾ ਕਿ ਮੈਂ ਬਾਜ ਜਾਵਾਂ, ਮੇਰਾ ਕੋਈ ਕਸੂਰ ਨਹੀਂ ਜੀ। ਇਹ ਜੀ ਪਾਕਿਸਤਾਨ ਦਾ ਜਿਹੜਾ ਮੌਕਫ ਹੈ, ਕਾਇਦੇ ਆਜ਼ਮ ਨੇ ਜੋ ਫਰਮਾ ਦਿੱਤਾ ਸੀਗਾ ਕਿ ਇਸਰਾਈਲ ਨਜਾਇਜ਼ ਰਿਆਸਤ ਆ, ਅਸੀਂ ਅੱਜ ਵੀ ਉਹਦੇ ਤੇ ਕਾਇਮ ਆ, ਸਾਡੇ ਤੇ ਪਾਸਪੋਰਟ ਦੇ ਉੱਤੇ ਲਿਖਿਆ ਬਈ ਇਹ ਤੇ ਸਰਕਾਰੀ ਤੌਰ ਤੇ ਹੋਇਆ, ਇਹ ਝੰਡਾ ਲੱਗ ਗਿਆ, ਯਹਾਂ ਤੇ ਇਹਦੀ ਵਕਾਲਤ ਕਰੋਗੇ ਜੀ ਇਹ ਪਾਕਿਸਤਾਨ ਮੁਖਾਲਫ ਮੁਲਕ ਨੇ ਜਿਹੜੇ ਉਹਨਾਂ ਦੇ ਝੰਡੇ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਤੇ ਜੇ ਇਸ ਝੰਡੇ ਦੇ ਵਾਸਤੇ ਕਾਨੂੰਨੀ ਤਰੀਕੇ ਦੇ ਨਾਲ ਬਿਲਕੁਲ ਬੰਦਸ਼ ਮੌਜੂਦ ਸੀਗੀ ਤੇ ਫਿਰ ਕਿਉਂ ਲੱਗਾ, ਫਿਰ ਉਹਨੂੰ ਭੁਗਤੋ। ਇਹ ਹੁਣ ਮਾਮਲੇ ਨੇ ਕਹਿੰਦੇ ਕਿ ਇਹ ਝੰਡੇ ਸਟੂਡੈਂਟਸ ਨੇ ਜਿੱਥੋਂ ਪ੍ਰਿੰਟ ਕਰਾਏ ਨੇ ਨਾ, ਉਸ ਪ੍ਰਿੰਟਿੰਗ ਪ੍ਰੈਸ ਵਾਲੇ ਨੂੰ ਵੀ ਚੁੱਕ ਲਿਆ ਗਿਆ ਹੈ। ਉਸ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਜਾਂਦੇ ਹੋਏ ਕਰਨੀ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਾਰੇ ਨੈਟਵਰਕ ਜਿਨ੍ਹਾਂ 'ਚ ਡਿਜੀਟਲ ਪਲੇਟਫਾਰਮ ਦੇ ਉੱਤੇ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉੱਥੇ ਵੀ ਵੇਖ ਸਕਦੇ ਜੀ। ਹਫ਼ਤੇ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਜੇ ਤੁਸੀਂ ਸਮਝੋ ਕਿ ਇੰਨੀਆਂ ਫਾਇਦੇਮੰਦ ਹੈ ਨੇ ਕਿ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 408272500। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੀ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।